ਨਾਲ ਨੇ ਸਵਰਨ ਸਿੰਘ ਟਹਿਣਾ ਜੀ। ਸਵਰਨ ਸਿੰਘ ਟਹਿਣਾ ਨੇ ਸਿੱਧੂ ਮੂਸੇਵਾਲਾ ਲਾਹੌਰ ਦੇ ਵੱਲ ਚੱਲੇ ਆ। ਤੁਸੀਂ ਸਿੱਖ ਨਹੀਂ ਹੈਗੇ ਤੇ ਇਤਰਾਜ਼ ਕਰਨ ਵਾਲੇ ਭੈਣਾ ਵੀਰ ਇਹ ਗੱਲ ਕਹਿੰਦੇ ਕਿ ਅਸੀਂ। ਹਾਂਜੀ ਦੋਸਤੋ, ਇਸ ਵਕਤ ਜਿਹੜੀ ਸ਼ਖਸੀਅਤ ਮੇਰੇ ਨਾਲ ਖੜੀ ਹੈ, ਮੈਨੂੰ ਲੱਗਦਾ ਨਹੀਂ ਇਹਨਾਂ ਦੀ ਇੰਟਰੋਡਕਸ਼ਨ ਦੇਣ ਦੀ ਲੋੜ ਹੈ। ਪੰਜਾਬ ਦਾ ਬਹੁਤ ਹੀ ਮਕਬੂਲ ਚਿਹਰਾ, ਮਾਣਮੱਤੀ ਸ਼ਖਸੀਅਤ ਸਵਰਨ ਸਿੰਘ ਟਹਿਣਾ ਇਸ ਵੇਲੇ 37ਵੀਂ ਆਸਟ੍ਰੇਲੀਅਨ ਸਿੱਖ ਖੇਡਾਂ ਦੇ ਵਿੱਚ ਪਹੁੰਚੇ ਆਏ। ਆਓ ਬਾਈ ਜੀ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਿਹਰਬਾਨੀ ਬਾਈ ਜੀ। ਇੰਡੋਜ਼ ਟੀਵੀ ਦੇ ਜਿੰਨੇ ਵੀ ਸਾਡੇ ਪਰਿਵਾਰਕ ਜੀ ਨੇ ਜਿਹੜੇ ਮੁਹੱਬਤ ਕਰਦੇ, ਤੁਹਾਨੂੰ ਤੇ ਤੁਹਾਡੀ ਟੀਮ ਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਥੈਂਕ ਯੂ ਬਾਈ ਜੀ। ਤੁਸੀਂ ਹਰ ਵਰੇ ਇਸ ਮੇਲੇ 'ਚ ਸ਼ਿਰਕਤ ਕਰਦੇ ਹੋ ਤੇ ਹਰ ਵਰੇ ਕੁਝ ਨਵਾਂ ਵੇਖਣ ਨੂੰ ਮਿਲਦਾ ਤੁਹਾਨੂੰ। ਹਾਂ ਬਿਲਕੁਲ ਬਾਈ ਜੀ। ਜਿੱਥੋਂ ਤੱਕ ਅੱਖ ਦੀ ਮਾਰ ਜਾਂਦੀ ਆ ਉੱਥੋਂ ਤੱਕ ਪੰਜਾਬੀ ਦਿਸਦਾ ਜਦੋਂ ਇਹਨਾਂ ਖੇਡਾਂ ਦੇ ਵਿੱਚ, ਤੇ ਮਨ ਨੂੰ ਚਾਅ ਚੜ੍ਹਦਾ। ਲੱਗਦਾ ਹੀ ਨਹੀਂ ਵੀ ਤੁਸੀਂ ਸਿਡਨੀ ਦੇ ਵਿੱਚ ਆ, ਮੈਨੂੰ ਲੱਗਦਾ ਮੈਂ ਮੋਗੇ ਦੇ ਵਿੱਚ ਆ, ਬਰਨਾਲੇ ਦੇ ਵਿੱਚ ਆ, ਸੰਗਰੂਰ 'ਚ ਆ, ਤਰਨਤਾਰਨ ਆ, ਜਲੰਧਰ ਆ, ਫਰੀਦਕੋਟ ਆ, ਫਿਰੋਜ਼ਪੁਰ ਆ, ਮਾਨਸਾ। ਇਉਂ ਲੱਗਦਾ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਇੱਕ ਥਾਂ ਦੇ ਉੱਤੇ ਖੇਡਾਂ ਦੇ ਨਾਤੇ ਇਕੱਠੇ ਹੋ ਜਾਂਦੇ ਆ। ਦੇਖੋ ਸਾਡੇ ਕੋਲੇ ਬਾਹਰਲੇ ਮੁਲਕਾਂ ਦੇ ਵਿੱਚ ਦੋ ਕਾਰਨ ਹੁੰਦੇ ਆ। ਇੱਕ ਤਾਂ ਧਾਰਮਿਕ ਕਾਰਨ ਹੁੰਦਾ, ਇੱਕ ਖੇਡਾਂ ਦਾ ਕਾਰਨ ਹੁੰਦਾ, ਜਾਂ ਸੱਭਿਆਚਾਰਕ ਕਾਰਨ ਹੁੰਦਾ ਵੀ ਜਾਂ ਤਾਂ ਮੇਲੇ ਤੇ ਹੋ ਗਏ, ਜਾਂ ਖੇਡਾਂ ਦੇ ਮੌਕੇ ਹੋ ਗਏ, ਤੇ ਜਾਂ ਅਸੀਂ ਨਗਰ ਕੀਰਤਨ ਜਾਂ ਹੋਰ ਵੱਖ-ਵੱਖ ਸਮਾਗਮਾਂ ਦੇ ਮੌਕੇ ਇਕੱਠੇ ਹੁੰਦੇ ਆ। ਇੱਥੇ ਹੁਣ ਜਦੋਂ ਖੇਡਾਂ ਦੇ ਵਿੱਚ ਭਾਗ ਲੈਣ ਵਾਲੇ 7000 ਦੇ ਕਰੀਬ ਖਿਡਾਰੀ ਆ, 2 ਲੱਖ ਦੇ ਕਰੀਬ ਇਹਨਾਂ ਸਿਡਨੀ ਖੇਡਾਂ ਦੇ ਵਿੱਚ ਪੰਜਾਬੀਆਂ ਨੇ ਦੇਖਣ ਆਉਣਾ। ਤੁਸੀਂ ਸਾਰੇ ਵੀਰ ਇੱਥੇ ਮਿਲ ਗਏ ਤੇ ਪੰਜਾਬ ਹੀ ਆ। ਸਾਨੂੰ ਇਸ ਗੱਲ ਦਾ ਦੁੱਖ ਆ ਵੀ ਉਧਰਲੇ ਪੰਜਾਬ ਦੇ ਵਿੱਚ ਬਹੁਤੀਆਂ ਥਾਵਾਂ ਤੇ ਘਰਾਂ 'ਚ ਤਾਲੇ ਲੱਗਦੇ ਆ, ਪਰ ਤੁਸੀਂ ਇੱਧਰ ਬਣਾ ਕੇ ਤਾਲੇ ਖੋਲੀ ਵੀ ਜਾਂਦੇ ਆ। ਹਿਸਾਬ ਬਰਾਬਰੀ ਆ। ਬਿਲਕੁਲ ਬਾਈ ਜੀ, ਜਿੱਦਾਂ ਤੁਸੀਂ ਕਿਹਾ ਕਿ ਉਧਰਲੇ ਪੰਜਾਬ 'ਚੋਂ ਦਿਨਾਂ ਦਿਨ ਜਿਹੜੇ ਤਾਲੇ ਵਧੀ ਜਾਂਦੇ ਆ, ਉੱਥੋਂ ਦੇ ਮੇਲਾਂ ਛਿੰਝਾਂ ਜਿਹੜੀਆਂ ਉਹ ਗਾਇਬ ਹੁੰਦੀਆਂ ਜਾਂਦੀਆਂ, ਪਰ ਉਹ ਇਹਨਾਂ ਦੇਸ਼ਾਂ ਦਾ ਸ਼ਿੰਗਾਰ ਬਣਦੀਆਂ ਜਾਂਦੀਆਂ। ਇੱਦਾਂ ਦੇ ਮੇਲੇ ਨਿਊਜ਼ੀਲੈਂਡ 'ਚ ਵੀ ਲੱਗਣ ਲੱਗ ਪਏ, ਗ੍ਰਿਫਥ ਮੇਲਾ ਲੱਗਦਾ ਆ। ਸੋ ਜਿਸ ਤਰੀਕੇ ਦੇ ਪ੍ਰਬੰਧ ਤੁਸੀਂ ਦੇਖਦੇ ਹੋ ਉਹ ਵੇਖ ਕੇ ਮੈਨੂੰ ਲੱਗਦਾ ਕਿ ਯਕੀਨਨ ਖੁਸ਼ੀ ਤਾਂ ਬਹੁਤ ਹੁੰਦੀ। ਬਾਈ ਜੀ ਕੁਦਰਤੀ ਗੱਲ ਆ। ਦੇਖੋ ਘਰ ਦੇ ਵਿੱਚ 4 ਪ੍ਰਾਹੁਣੇ ਆ ਜਾਣ ਨਾ, ਤਾਂ ਬੰਦਾ ਨਾ ਉਹ ਦਬੜੂ ਕੁਸੜੂ ਜਿਹਦੇ ਵਿੱਚ ਪੈ ਜਾਂਦਾ ਵੀ ਯਾਰ ਬਣਾਉਣਾ ਕੀ ਆ, ਤੇ ਇਹਨਾਂ ਨੂੰ ਕਿਹੜੀ ਚੀਜ਼ ਪਸੰਦ ਆ, ਕਿਤੇ ਗੁੱਸੇ ਨਾ ਹੋ ਜਾਏ, ਕਿਤੇ ਆ ਨਾ ਉਕਾਈ ਨਾ ਹੋ ਜਾਏ। ਤੁਸੀਂ ਦੇਖੋ ਜਿੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਪੰਜਾਬੀਆਂ ਨੇ ਆਉਣਾ ਹੋਵੇ ਜਾਂ ਜਿਵੇਂ ਆਏ ਹੋਏ ਆ, ਮੈਂ ਬੇਨਤੀ ਕਰ ਰਿਹਾ ਵੀ ਕੈਮਰਾ ਘੁਮਾ ਦਿਓ, ਤੁਹਾਨੂੰ ਪੰਜਾਬੀ ਦਿਸੂਗਾ। ਹਰ ਥਾਂ ਤੁਹਾਨੂੰ ਪੰਜਾਬੀ ਨਜ਼ਰ ਆ ਰਿਹਾ ਇਸ ਵੇਲੇ। ਖਿਡਾਰੀ ਵੀ, ਖੇਡਣ ਵਾਲੇ ਵੀ, ਖੇਡਾਂ ਕਰਾਉਣ ਵਾਲੇ ਵੀ, ਦੇਖਣ ਵਾਲੇ ਵੀ ਸਾਰੇ ਪੰਜਾਬੀ। ਸੋ ਇੱਕ ਮਾਣਮੱਤੀ ਗੱਲ ਆ। ਮੈਂ ਇਹ ਗੱਲ ਸੋਚਦਾ ਹੁੰਦਾ ਵੀ ਜਦੋਂ ਅਸੀਂ ਪੰਜਾਬ ਤੋਂ ਆਪਣੀ ਜੰਮਣ ਭੋਏ ਤੋਂ ਦੂਰ ਹੁੰਨੇ ਨਾ, ਸਾਨੂੰ ਚੀਜ਼ਾਂ ਦਾ ਚੇਤਾ ਵੱਧ ਆਉਂਦਾ। ਅਸੀਂ ਨਨਕਾਣਾ ਸਾਹਿਬ ਗਏ ਜੀ ਇਹ ਪਿਛਲੇ ਬਾਰੇ ਨਵੰਬਰ ਮਹੀਨੇ। ਉੱਥੇ ਜਾ ਕੇ ਤੇ ਅੱਖਾਂ ਦੇ ਵਿੱਚੋਂ ਪਰਲ ਪਰਲ ਅਥਰੂ ਡਿੱਗੇ, ਤੇ ਉਹ ਵੈਰਾਗ ਸੀ ਇੱਕ। ਮੇਰੇ ਵੀ ਵੀਰ ਸਿੰਘ ਜਿਹੜੇ ਬੜੇ ਵਧੀਆ ਗਾਇਕ, ਉਹਨਾਂ ਨੇ ਮਨ ਦੇ ਵਿੱਚ ਵੀ ਹਰਮਨ ਸਿੰਘ ਜੀ ਦੇ। ਪਰ ਅਸੀਂ ਦੋਵਾਂ ਨੇ ਬਾਅਦ 'ਚ ਗੱਲ ਕੀਤੀ, ਅਸੀਂ ਆਖਿਆ ਵੀ ਜੇ ਕਿਤੇ ਬਾਰਡਰ ਹੁੰਦਾ ਨਾ ਤੇ ਸ਼ਾਇਦ ਸਾਨੂੰ ਨਨਕਾਣਾ ਸਾਹਿਬ ਜਾ ਕੇ ਰੋਣ ਨਾ ਆਉਂਦਾ। ਉਹਦਾ ਕਾਰਨ ਹੈ ਵੀ ਉੱਥੇ ਜਾਣਾ ਥੋੜਾ ਜਿਹਾ ਔਖਾ। ਉਵੇਂ ਹੀ ਉਧਰਲਿਆਂ ਨੂੰ ਜੇਕਰ ਦਰਬਾਰ ਸਾਹਿਬ ਆਉਂਦੇ, ਅੱਖਾਂ ਦੇ ਵਿੱਚੋਂ ਅਥਰੂ ਡੁੱਲਣਗੇ। ਸਾਡੇ ਦਰਬਾਰ ਸਾਹਿਬ ਜਾ ਕੇ ਨਹੀਂ ਡੁੱਲਦੇਗੇ। ਗੁਰੂ ਨਾਨਕ ਸਾਹਿਬ ਜੀ ਦਾ ਸੰਬੰਧ ਤਾਂ ਪੰਜਾਬ ਦੇ ਵੱਖ-ਵੱਖ ਥਾਵਾਂ ਦੇ ਨਾਲ ਵੀ ਆ, ਉੱਥੇ ਜਾ ਕੇ ਨਹੀਂ ਡੁੱਲਦੇ ਕਿਉਂਕਿ ਉੱਥੇ ਜਾਣਾ ਔਖਾ। ਉਵੇਂ ਹੀ ਜਿੱਥੇ ਅਸੀਂ ਔਖੇ ਸੌਖੇ ਹੋ ਕੇ ਗਏ ਆ, ਆਪਣੀਆਂ ਵਿਰਾਸਤਾਂ ਨੂੰ, ਆਪਣੇ ਸੱਭਿਆਚਾਰ ਨੂੰ, ਆਪਣੇ ਪਿਛੋਕੜ ਨੂੰ ਚੇਤੇ ਵੱਧ ਰੱਖਦੇ। ਬਿਲਕੁਲ ਬਿਲਕੁਲ ਬਾਈ ਜੀ। ਗੁਰਦੁਆਰਾ ਸਾਹਿਬ ਤੇ ਧਾਰਮਿਕ ਸਥਾਨ ਤਾਂ ਹਰੇਕ ਹੀ ਜਿਹੜਾ ਹੈ ਉਹ ਸਨਮਾਨਿਤ ਹੈ, ਪਰ ਜਿੱਦਾਂ ਤੁਸੀਂ ਗੱਲ ਕੀਤੀ ਕਿ ਜਿਹੜਾ ਸਾਡੇ ਤੋਂ ਦੂਰ ਹੁੰਦਾ ਆ ਉਹਦੀ ਪ੍ਰਤੀ ਖਿੱਚ ਹੁੰਦੀ ਆ। ਤੇ ਮੈਂ ਗੱਲ ਤਾਂ ਨਾ ਥੋੜ੍ਹੀ ਜੀ ਸਾਡੀ ਨਵੀਂ ਪਨੀਰੀ ਦੀ, ਕਿਉਂਕਿ ਤੁਸੀਂ ਦੇਖਿਆ ਹੋਣਾ ਕਿ ਸਾਡੇ ਨਿੱਕੇ ਨਿੱਕੇ ਬੱਚੇ ਜਿਹੜੇ ਉਹ ਕਬੱਡੀ ਖੇਡ ਨੂੰ ਕਿਸ ਤਰੀਕੇ ਨਾਲ ਅਪਣਾਇਆ ਆ। ਜਦੋਂ ਰੇਡ ਪਾ ਕੇ ਆਉਂਦੇ ਆ ਤੇ ਪੱਟਾਂ ਤੇ ਥਾਪੀਆਂ ਮਾਰਦੇ ਆ, ਜਦੋਂ ਸਾਡੀ ਨਵੀਂ ਪਨੀਰੀ ਇਸ ਤਰੀਕੇ ਨਾਲ ਤਿਆਰ ਹੁੰਦੀ ਆ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਦੇਖੋ ਬਾਈ ਚੰਗਾ ਲੱਗਦਾ। ਦੇਖੋ ਤੁਸੀਂ ਮੈਨੂੰ ਹੁਣੇ ਇੱਕ ਵੀਰ ਜੀ ਮਿਲੇ, ਅਸੀਂ ਸਵੇਰ ਦੇ ਵੇਲੇ ਤੋਂ ਨਾ, ਕਿਉਂਕਿ ਚੱਜ ਦਾ ਵਿਚਾਰ ਨੂੰ, ਪ੍ਰਾਈਮ ਏਸ਼ੀਆ ਟੀਵੀ ਨੂੰ ਮੁਹੱਬਤ ਕਰਨ ਵਾਲਿਆਂ ਦੀ ਵੱਡੀ ਗਿਣਤੀ ਹੈ, ਭੈਣਾਂ ਵੀਰਾਂ ਦੀ। ਅਸੀਂ ਇੱਥੋਂ ਤੱਕ ਆਉਣ ਤੇ ਸਾਨੂੰ 1.5 ਪੌਣੇ 2 ਘੰਟੇ ਲੱਗੇ, ਮਿਲਦੇ ਮਿਲਾਉਂਦੇ ਆਏ ਆ। ਹੁਣੇ ਇੱਕ ਵੀਰ ਜੀ ਆਏ ਸੀ, ਉਹ ਕਹਿੰਦੇ ਵੀ ਮੇਰਾ ਨਿੱਕਾ ਜਿਹਾ ਬੱਚਾ, ਇਹਨੂੰ ਵੀ ਕਹੋ ਪੰਜਾਬੀ ਬੋਲਿਆ ਕਰੇ। ਮਤਲਬ ਭਾਵੇਂ ਕਿ ਬੱਚੇ ਇੱਥੋਂ ਦੇ ਪੈਦਾ ਹੋਏ ਆ, ਪਰ ਤੁਸੀਂ ਉਹਨਾਂ ਨੂੰ ਪੰਜਾਬੀ ਦੇ ਨਾਲ ਜੋੜਦੇ ਹੋ, ਜਾਂ ਜੁੜ ਚੁੱਕੇ ਜਾਂ ਜੋੜ ਦਿਓਗੇ, ਪੂਰੀ ਤਰ੍ਹਾਂ ਟੁੱਟਣ ਨਹੀਂ ਦਿਓਗੇ ਆਪਣੀਆਂ ਜੜ੍ਹਾਂ ਦੇ ਨਾਲੋਂ। ਚੰਗਾ ਲੱਗਦਾ ਸੀ। ਨਿੱਕੇ ਨਿੱਕੇ ਬੱਚਿਆਂ ਦੀ ਹੁਣੇ ਕਬੱਡੀ ਦੇਖ ਕੇ ਹਟੇ ਆ। ਮੁੰਡੇ ਤੇ ਕੁੜੀਆਂ ਦੀਆਂ ਸਾਂਝੀਆਂ ਟੀਮਾਂ ਸੀਗੀਆਂ, ਬਹੁਤ ਵਧੀਆ ਲੱਗਦਾ। ਜੇ ਬੰਦਾ ਅੱਜ 1000 ਕਿਲੋਮੀਟਰ ਦੂਰੀ ਤੈਅ ਕਰਕੇ ਬ੍ਰਿਸਬੇਨ ਤੋਂ ਇੱਥੇ ਆਇਆ 10-11 ਘੰਟੇ ਲਾ ਕੇ, ਕੋਈ ਬੰਦਾ ਐਡੀਲੇਡ ਤੋਂ ਆ ਰਿਹਾ, ਕੋਈ ਪਰਥ ਤੋਂ ਆ ਰਿਹਾ, ਆਪਦਾ ਸਮਾਂ ਤੇ ਪੈਸਾ ਲਾ ਕੇ ਆ ਰਿਹਾ, ਤੁਸੀਂ ਕਬੱਡੀ ਪ੍ਰਤੀ, ਸੌਕਰ ਪ੍ਰਤੀ, ਫੁੱਟਬਾਲ ਪ੍ਰਤੀ, ਵਾਲੀਬਾਲ ਪ੍ਰਤੀ, ਬਾਕਸਿੰਗ ਪ੍ਰਤੀ, ਕ੍ਰਿਕਟ ਪ੍ਰਤੀ ਕਿੰਨੀ ਸ਼ਿੱਦਤ ਆ ਤੁਹਾਡੇ ਮਨ ਦੇ ਵਿੱਚ, ਤੇ ਕਮਿਊਨਿਟੀ ਨੂੰ, ਆਪਦੇ ਭਾਈਚਾਰੇ ਨੂੰ ਮਿਲਣ ਦਾ ਕਿੰਨਾ ਚਾਅ, ਇਹਨੂੰ ਸਲਾਮ ਕਰਨੀ ਬਣਦੀ ਹੈ। ਬਿਲਕੁਲ
ਬਿਲਕੁਲ ਬਾਈ ਜੀ, ਜਦੋਂ ਮੈਂ ਅਕਸਰ ਜਦੋਂ ਤੁਸੀਂ ਮਾਂ ਬੋਲੀ ਦੀ ਗੱਲ ਕੀਤੀ ਕਿ ਸਾਡੀ ਜਿਹੜੀ ਨਵੀਂ ਪਨੀਰੀ ਆ ਉਹ ਮਾਂ ਬੋਲੀ ਨਾਲ ਜੁੜਦੀ, ਮੈਂ ਅਕਸਰ ਗੱਲ ਕਰਦਾ ਹੁੰਨਾ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਜ਼ਰੂਰ ਸਿਖਾਓ। ਤੇ ਕਈ ਵਾਰ ਨਾ ਅੱਗੇੋਂ ਸਵਾਲ ਹੁੰਦਾ ਕਿ ਇਹ ਕਿੱਡੀ ਕੁ ਵੱਡੀ ਗੱਲ ਹੈ, ਇੱਕ ਬੋਲੀ ਆ, ਪਰ ਇਹ ਸਾਨੂੰ ਸਮਝਣ ਦੀ ਲੋੜ ਹੈ ਕਿ ਜੜ ਇੱਥੋਂ ਹੀ ਲੱਗਦੀ ਆ। ਕਿਉਂਕਿ ਜਦੋਂ ਸਾਡੇ ਬੱਚੇ ਸਾਡੀ ਬੋਲੀ ਸਿੱਖਣਗੇ ਉਹਨਾਂ ਨੂੰ ਪਤਾ ਲੱਗੂ ਅਸੀਂ ਆਏ ਕਿੱਥੋਂ ਆ, ਸਾਡੀਆਂ ਖੇਡਾਂ ਕੀ ਆ, ਸਾਡਾ ਕਲਚਰ ਕੀ ਆ। ਸੋ ਬਿਲਕੁਲ ਜਦੋਂ ਸਾਡੀ ਨਵੀਂ ਪਨੀਰੀ ਤਿਆਰ ਹੁੰਦੀ ਆ ਤੇ ਇਦਾਂ ਦੇ ਮੇਲੇ ਹਰ ਵਾਰੇ ਜਿਹੜੇ ਆ ਵੱਡੇ ਹੁੰਦੇ ਜਾਣਗੇ। ਬਾਈ ਜੀ ਦੇਖੋ, ਅਸਲ ਦੇ ਵਿੱਚ ਨਾ ਜੋੜਨ ਦੀ ਤੇ ਜੁੜਨ ਦੀ ਦੋਵੇਂ ਗੱਲਾਂ ਦੀ ਲੋੜ ਆ। ਅੱਜ ਨਾ ਮੈਂ ਤੁਹਾਨੂੰ ਇੱਕ ਨਿੱਕੀ ਜਿਹੀ ਉਦਾਹਰਨ ਦਿੰਦਾ। ਸੁਰੇਸ਼ ਸਿੰਘ ਖਾਲਸਾ ਜੀ, ਜਿਹੜਾ ਕਿ ਪ੍ਰਵਾਸੀ ਮਜ਼ਦੂਰ ਆ ਤੇ ਪੰਜਾਬ ਦੇ ਵਿੱਚ ਆ ਕੇ ਗੁਰੂ ਦਾ ਸਿੱਖ ਸਜਿਆ। ਕੀ ਬਾਤ। ਉਹਦਾ ਇੱਕ ਗਾਣਾ ਜਿਹੜਾ ਢੋਲਕੀ ਦੇ ਉੱਤੇ ਪਿਆ, ਗੁਰੂ ਵਾਲਾ ਬਣੀਏ ਜੀ, ਗੁਰੂ ਵਾਲਾ ਬਣੀਏ, ਉਹਦਾ ਕਈ ਲੋਕ ਮਜ਼ਾਕ ਉਡਾਉਂਦੇ ਹੁੰਦੇ ਆ। ਮੈਂ ਕਿਹਾ ਵੀ ਤੁਸੀਂ ਤਾਂ ਸਾਰੇ ਜਾਣੇ ਮੂਲ ਨਾਲੋਂ ਟੁੱਟੀ ਜਾਂਦੇ, ਕਿਸੇ ਨਾ ਕਿਸੇ ਨੇ ਆ ਕੇ ਤਾਂ ਸਾਹਮਣਾ ਹੀ ਆ। ਬਿਲਕੁਲ। ਮਲੇਰਕੋਟਲੇ ਦੇ ਵਿੱਚ ਇੱਕ ਪਿੰਡ ਆ, ਜੇਕਰ ਮੈਂ ਗਲਤ ਨਾ ਹੋਵਾਂ, ਮੇਰੇ ਚੇਤੇ ਚੋਂ ਨਾਮ ਹੈ, ਸ਼ਾਇਦ ਰਟੌਲ ਪਿੰਡ ਆ ਜੀ। ਉੱਥੇ ਸੋਨੂ ਨਾਂ ਦਾ ਇੱਕ ਵਿਅਕਤੀ ਆ ਜਿਹੜਾ ਕਿ ਬਿਹਾਰ ਤੋਂ ਆਇਆ। ਉਹਦਾ ਮੁੰਡਾ ਵਿਸ਼ਾਲ ਆ ਜੀ। ਉਹਨੇ ਇਤਕੀ ਪੰਜਾਬੀ ਦੇ ਵਿੱਚੋਂ 95% ਅੰਕ 8ਵੀਂ ਕਲਾਸ 'ਚ ਲਏ ਆ। ਕੀ ਬਾਤ। ਇਹ ਉਹ ਦੌਰ ਆ ਜਦੋਂ ਪੰਜਾਬ ਦੇ ਵਿੱਚ ਜੰਮੇ ਜਾਏ ਕਈ ਪੰਜਾਬੀ ਨੂੰ ਛੱਡ ਕੇ ਅੰਗਰੇਜ਼ੀ ਵੱਲ ਆ। ਗੋਲ ਗੱਪਿਆਂ ਵਾਲੀ ਰੇਹੜੀ ਦੇ ਉੱਤੇ ਵੀ ਪੰਜਾਬੀ 'ਚ ਨਹੀਂ ਅੰਗਰੇਜ਼ੀ 'ਚ ਲਿਖਿਆ ਹੋਊਗਾ। ਜੁੱਤੀ ਪਾਲਿਸ਼ ਕਰਨ ਵਾਲੇ ਦੀ ਵੀ ਪੰਜਾਬੀ 'ਚ ਨਹੀਂ ਅੰਗਰੇਜ਼ੀ 'ਚ ਲਿਖਿਆ ਹੋਊਗਾ। ਪਰ ਸਾਡੇ ਆ ਕੇ ਕੋਈ ਨਾ ਕੋਈ ਤਾਂ ਪੰਜਾਬੀ ਨੂੰ ਤੇ ਸਿੱਖੀ ਨੂੰ ਵੀ ਸਾਂਭੂਗਾ ਨਾ। ਅਸੀਂ ਲੜਦੇ ਭਿੜਦੇ 100 ਤਰ੍ਹਾਂ ਸਾਡੇ ਵਿੱਚ ਗੱਲਾਂ, ਪਰ ਇੱਥੇ ਆ ਕੇ ਬਹੁਤ ਸੋਹਣਾ ਲੱਗਾ। ਬਿਲਕੁਲ ਬਾਈ ਜੀ, ਜਦੋਂ ਤੁਸੀਂ ਇਹ ਗੱਲਾਂ ਕੀਤੀਆਂ ਨਾ ਮੇਰੇ ਲੂੰ ਕੰਡੇ ਖੜੇ ਹੋ ਗਏ, ਕਿਉਂਕਿ ਸਾਡੇ ਚੋਂ ਬਹੁਤੇ ਜਿਹੜੇ ਆ ਨਾ, ਮੈਂ ਤੁਹਾਡਾ ਸਮਾਂ ਕੀਮਤੀ, ਮੈਂ ਜ਼ਿਆਦਾ ਸਮਾਂ ਨਹੀਂ ਲੈਣਾ, ਅਖੀਰ ਦੇ ਵਿੱਚ ਆਪਾਂ ਫਿਨਿਸ਼ ਕਰਦੇ ਹਾਂ ਕਿ ਸਾਡਾ ਜਿਹੜਾ ਅਸੀਂ ਨਾ ਅਕਸਰ ਦੇ ਵਿੱਚ ਕਹਿੰਦੇ ਆ ਕਿ ਪੰਜਾਬੀ ਅਨਪੜ੍ਹਾਂ ਦੀ ਭਾਸ਼ਾ ਆ, ਤਾਂ ਸ਼ਾਇਦ ਅਸੀਂ ਇਹ ਤੋਂ ਟੁੱਟ ਕੇ ਤੇ ਅੰਗਰੇਜ਼ੀ ਵੱਲ ਦੌੜਦੇ ਹਾਂ ਜਾਂ ਹੋਰ ਪਾਸੇ ਨੂੰ। ਪਰ ਜਦੋਂ ਬਗਾਨੇ ਆ ਕਿ ਸਾਡਾ ਵਿਰਾਸਤ ਸਾਂਭਦੇ ਆ, ਉਦੋਂ ਸਾਨੂੰ ਪਤਾ ਲੱਗਦਾ ਕਿ ਸਾਡਾ ਵਿਰਸਾ ਬਹੁਤ ਮਹਾਨ ਆ, ਕਿੱਥੋਂ ਅਸੀਂ ਆਏ ਆ। ਸੋ ਬਾਈ ਜੀ, ਤੁਹਾਡਾ ਇੱਕ ਵਾਰ ਫਿਰ ਤੋਂ ਜਾਣ ਤੋਂ ਪਹਿਲਾਂ ਮੈਂ ਚਾਹੂੰਗਾ ਕਿ ਤੁਸੀਂ ਸਾਡੀ ਇੱਥੋਂ ਦੀ ਲੋਕਲ ਕਮਿਊਨਿਟੀ ਲਈ, ਸਾਡੀ ਨਵੀਂ ਪਨੀਰੀ ਲਈ ਕੋਈ ਨਾ ਕੋਈ ਸੰਦੇਸ਼ ਜ਼ਰੂਰ ਦੇ ਕੇ ਜਾਓ, ਕਿਉਂਕਿ ਤੁਸੀਂ ਇੰਨੀ ਦੂਰੋਂ ਚੱਲ ਕੇ ਨਾ ਮੇਲਿਆਂ ਦਾ ਸ਼ਿੰਗਾਰ ਬਣਦੇ ਹੋ। ਜਾਣ ਤੋਂ ਪਹਿਲਾਂ ਸਾਰੇ ਹੀ ਮੀਡੀਆ ਵਾਲੇ ਭੈਣਾਂ ਵੀਰ ਦੇਖੋ, ਇੱਥੇ ਮੀਡੀਆ ਦੇ ਸਾਧਨ ਘੱਟ ਆ ਜੀ, ਤੇ ਇੱਥੇ ਪਾਪੂਲੇਸ਼ਨ ਵੀ, ਪੰਜਾਬੀਆਂ ਦੀ ਗਿਣਤੀ ਵੀ ਕੈਨੇਡਾ ਦੇ ਮੁਕਾਬਲਤਨ ਘੱਟ ਆ। ਪਰ ਫਿਰ ਵੀ ਤੁਸੀਂ ਮੀਡੀਆ ਦੇ ਅਦਾਰੇ ਸਥਾਪਿਤ ਕੀਤੇ ਆ, ਤੇ ਮੀਡੀਆ ਵਾਲਾ ਅਦਾਰਾ ਸਥਾਪਿਤ ਕਰਨਾ, ਉਹਨੂੰ ਚਲਾਉਣਾ, ਇਹ ਇਉਂ ਆ ਜਿਵੇਂ ਘਰ ਦੇ ਵਿੱਚ 5 ਹਾਥੀ ਬੰਨ ਲਏ ਹੁੰਦੇ ਆ। ਇਹ ਖਰਚਾ ਹੀ ਖਰਚਾ, ਵੱਟ ਤੇ ਇਹਦੇ ਵਿੱਚ ਕੀ ਆ ਤੇ ਕਿੰਨੀ ਕੁ ਐਡ ਆ, ਇਹਦੇ ਬਾਰੇ ਮੈਂ ਕੋਈ ਦੋ ਰਾਇ ਨਹੀਂ ਮੇਰੀਆਂ। ਸੋ ਤੁਸੀਂ ਧੰਨਵਾਦ ਦੇ ਪਾਤਰ ਹੋ ਜੀ, ਸਲਾਮ ਦੇ ਹੱਕਦਾਰ ਆ। ਪੰਜਾਬੀ ਜ਼ਿੰਦਾਬਾਦ ਰਹਿਣ। ਪੰਜਾਬੀ ਭਾਵੇਂ ਕੈਨੇਡਾ ਦੇ ਵਿੱਚ ਆ, ਕਿਤੇ ਵੀ ਹੋਰ ਆ, ਭਾਵੇਂ ਆਸਟ੍ਰੇਲੀਆ ਦੇ ਵਿੱਚ ਆ, ਨਿਊਜ਼ੀਲੈਂਡ 'ਚ ਆ, ਉਹਨਾਂ ਨੇ ਆਪਦੀ ਮਿਹਨਤ ਸਦਕਾ ਮੱਲਾਂ ਮਾਰੀਆਂ। ਹਾਂ, ਸਾਡੇ ਵਿੱਚ ਬਹੁਤ ਸਾਰੀਆਂ ਕਮੀਆਂ ਪੇਸ਼ੀਆਂ, ਲੱਤ ਲੁੱਤ ਖਿੱਚਣ ਦੇ ਅਸੀਂ ਆਦੀ ਹੁੰਨੇ ਆ, ਪਰ ਫਿਰ ਵੀ ਉਹਨਾਂ ਗੱਲਾਂ ਨੂੰ ਪਰੇ ਕਰ ਗਏ ਤੇ ਪੰਜਾਬੀਅਤ ਜ਼ਿੰਦਾਬਾਦ। ਬਿਲਕੁਲ ਜੀ। ਸੋ ਪੰਜਾਬ, ਪੰਜਾਬੀਅਤ, ਪੰਜਾਬੀ ਜ਼ਿੰਦਾਬਾਦ, ਇਸ ਸੰਦੇਸ਼ ਨਾਲ ਸਵਰਨ ਸਿੰਘ ਟੈਣਾ ਜੀ, ਤੁਹਾਡੀ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਇੰਡੋਜ਼ ਟੀਵੀ ਨਾਲ ਸਮਾਂ ਕੱਢਿਆ।